ਅਸੀਂ ਦਰਿਆ ਤੇ ਹੁੰਦੇ ਸਾਂ ਤੇ ਦੋ ਬੇਲੀ ਬਣ ਗਿਆ, ਇੱਕ ਡੋਗਰ ਤੇ ਇੱਕ ਨਾਈ ਕੌਮ ਦਾ ਬੰਦਾ। ਉਹ ਬੇਲੀ ਬਣ ਗਿਆ। ਉਹਨਾਂ ਨੇ ਇੱਕ ਮੱਝ ਤੇ ਇੱਕ ਬਲਦ ਚੋਰੀ ਕਰ ਲਿਆ। ਅੱਛਾ। ਚੋਰੀ ਕਰਕੇ ਲੈ ਗਿਆ। ਚੋਰ 100 ਸਾਲ ਬਾਅਦ ਵੀ ਚੋਰ ਹੀ ਰਹਿੰਦਾ। ਉਹ ਗੱਲ ਦਾ ਮੌਜੂ ਇਹ ਆ ਆਪਣਾ ਸਰਦਾਰ ਸਾਹਿਬ, ਉਹਨੇ ਜਦੋਂ ਉਹਨੇ ਚੋਰੀ ਕਰ ਲੈਣਾ ਤੇ ਉਹ ਰਵਾਇਤ ਮਿਲੀ ਬਜ਼ੁਰਗਾਂ ਕੋਲੋਂ ਵੀ ਬਲਦ ਜਿਹੜਾ ਹੈ ਉਹ 70 ਰੁਪਏ ਦਾ ਵਿਕਿਆ ਤੇ ਮੱਝ 60 ਰੁਪਏ ਦੀ ਵਿਕੀ। ਅੱਛਾ। ਇਹ ਉਸ ਦੌਰ ਦੀ ਗੱਲ, ਭਲੇ ਦੌਰ ਦੀ ਗੱਲ, ਜਿਹੜੇ ਚੋਰੀ ਹੋਏ ਸੀ। ਉਸ ਵਕਤ 'ਚ ਬਲਦ 70 ਰੁਪਏ ਦਾ ਵਿਕਿਆ ਤੇ ਮੱਝ 60 ਰੁਪਏ ਦੀ ਵਿਕੀ। ਉਹ ਚੋਰੀ ਦੇ ਬਲਦ। ਅੱਗੋਂ ਉਹਨਾਂ ਦਾ ਜਿਹੜਾ ਨਾਈ ਸੀ ਨਾ ਮੁੰਡਾ, ਉਹਦੀ ਸ਼ਾਦੀ ਹੋਈ ਤੇ ਉਹਦੇ ਘਰ ਬੱਚਾ ਪੈਦਾ ਹੋਇਆ। ਉਹ ਬੱਚਾ ਜਵਾਨ ਹੋ ਗਿਆ ਤੇ ਉਹ ਜਿਹੜਾ ਬੱਚਾ ਜਵਾਨ ਹੋਇਆ ਤੇ ਨਾਈ ਨੇ ਆਪਦੀ ਭੈਣ ਕੋਲੋਂ ਦਾ ਰਿਸ਼ਤਾ ਲਿਆ। ਅੱਛਾ। ਜਿਹੜੇ ਜ਼ਿਮੀਂਦਾਰਾਂ ਦਾ ਬਲਦ ਚੋਰੀ ਹੋਏ ਸੀ ਉਹਨਾਂ ਦਾ ਜਿਹੜਾ ਨਾਈ ਸੀ, ਨਹੀਂ ਉਹਨਾਂ ਦਾ ਨਾਈ ਨਹੀਂ ਸੀ, ਵੈਸੇ ਨਾਈ ਕੌਮ ਦਾ ਬੰਦਾ ਸੀ। ਅੱਛਾ। ਤੇ ਉਹਨੇ ਚੋਰੀ ਨਾਈ ਤੇ ਡੋਗਰ ਦੋਸਤ ਹੋ ਗਏ, ਉਹਨਾਂ ਰਲ ਕੇ ਚੋਰੀ ਕਰ ਲਈ। ਮੈਂ ਨਾਈ ਕੌਮ ਕੋਲੋਂ ਮਾਦਰ ਚਾਵਾਂ ਦਾ ਗੱਲ ਸੁਣਾਣੇ ਪਏ ਤੇ ਡੋਗਰ ਕੌਮ ਕੋਲੋਂ ਵੈਸੇ ਗੱਲ ਸੁਣਾਈ। ਅੱਛਾ। ਇਹ ਨਹੀਂ ਆ ਵੀ ਇਹ ਸਾਡੇ ਭਾਈ ਚੋਰ ਨੇ ਜਾਂ ਇਸ ਕਿਸਮ ਦੀ ਗੱਲ ਨਹੀਂ ਹੈਗੀ। ਉਹ ਨਾ ਹਕੀਕੀ ਵਾਕਿਆ ਸੁਣਾਉਣਾ ਪਿਆ। ਉਹਨਾਂ ਜਨਾਬ ਚੋਰੀ ਕਰ ਲਈ ਜਿਸ ਟਾਈਮ ਤੇ ਉਹ 40 ਸਾਲ ਗੁਜ਼ਰ ਗਏ। ਉਹ ਨਾਈ ਦੀ ਸ਼ਾਦੀ ਹੋਈ, ਉਹਦੇ ਘਰ ਬੱਚਾ ਆਇਆ, ਬੱਚਾ ਜੰਮ ਕੇ ਜਵਾਨ ਹੋ ਗਿਆ। ਉਹ ਬੱਚਾ ਉਹਨੇ ਆਪਦੀ ਭੈਣ ਵਾਲੇ ਸ਼ਾਦੀ ਕੀਤੀ, ਭਨੇਵੀਂ ਵਿਆਹ ਕੇ ਲਿਆ ਨਾਈ। ਉਹ 3 ਮਹੀਨੇ ਸ਼ਾਦੀ ਨੂੰ ਹੋਏ ਤੇ ਉਹਨਾਂ ਦੀ ਆਪਸ ਬਣ ਨਾ ਸਕੀ ਤੇ ਉਹਨਾਂ ਦੀ ਤਲਾਕ ਵਾਕਿਆ ਹੋਈ। ਅੱਛਾ। ਜਦੋਂ ਤਲਾਕ ਵਾਕਿਆ ਹੋਈ ਤਾਂ ਭੈਣ ਨੂੰ ਗੁੱਸਾ ਆਇਆ ਭਰਾ ਤੇ ਵੀ ਇਹਦੇ ਪੁੱਤਰ ਨੇ ਮੇਰੀ ਧੀ ਨੂੰ ਤਲਾਕ ਦੇ ਦਿੱਤੀ ਤੇ ਉਹਨੇ ਗੁੱਸੇ ਨਾਲ ਉਹ ਭੇਤ ਪਾੜ ਦਿੱਤਾ ਵੀ ਇਹਨੇ ਫਲਾਣੇ ਜ਼ਿਮੀਂਦਾਰ ਦੀ ਬਲਦ ਤੇ ਮੱਝ ਇਹਨਾਂ ਦੋਵੇਂ ਚੋਰੀ ਕਰਕੇ ਲਿਆਂਦੀ ਸੀ। ਉਹ ਭੁਗਤ ਗਈ, ਭੈਣ ਭੁਗਤ ਗਈ 40-42 ਸਾਲਾਂ ਬਾਅਦ। ਅੱਛਾ। ਉਹਨਾਂ ਫਿਰ ਜਨਾਬ ਪੁਲਿਸ ਪਵਾਈ ਤੇ 40-42 ਸਾਲਾਂ ਬਾਅਦ ਉਹ ਪਤਾ ਲੱਗਾ ਵੀ ਫਲਾਣੀ ਜਗ੍ਹਾ ਤੇ ਮਾਲ ਵਿਕਿਆ ਸੀ, ਫਲਾਣੇ ਬੰਦੇ ਨੂੰ ਇਹਨੇ ਵੇਚਿਆ ਸੀ ਤੇ 70 ਰੁਪਏ ਦਾ ਬਲਦ ਵਿਕਿਆ ਸੀ ਤੇ 60 ਰੁਪਏ ਦੀ ਮੱਝ ਵਿਕੀ ਸੀ। ਤੇ ਉਹ ਪਿੰਡ ਦੇ ਵਿੱਚ ਪਤਾ ਲੱਗਾ ਵੀ ਇਹ ਚੋਰ ਨੇ ਤੇ ਇਹਨਾਂ ਉਹ ਚੋਰੀ ਕੀਤੀ ਸੀ। ਇਹ ਬੰਦੇ ਉਦੋਂ ਬੁੱਢੇ ਹੋ ਚੁੱਕੇ ਸੀ ਤੇ ਇਸ ਲਈ ਨਾ ਇਤਬਾਰ ਖੋ ਜਾਂਦਾ ਹੈ ਇਨਸਾਨ ਦਾ, ਭਾਵੇਂ ਉਦੋਂ ਬਾਅਦ ਫਿਰ ਉਹ ਚੋਰੀ ਕਰੇ ਤੇ ਭਾਵੇਂ ਨਾ।